रोज़ाना दी अखबारां चुक लो, इंटरनेट ते देख लो, कोई दिन ऐसा नहीं है फलां थां जिहड़ा वो चिट्टा खा के 22 साल का मुंडा मर गया, फलां थां नशेड़ी पुत्रा ने प्यो वड़ दिता है, फलानी थां नशेड़ी पुत्र नूं प्यो ने जिहड़ा वड़ दिता है। ब्यूरोक्रेट पॉलिटिशियन पुलिस ये सारे ही जिहड़े ने रले हुए ने और वड्डा एजेंडा एजेंसियां दा भी पंजाब नूं जिहड़ा तुसीं नौजवानी नूं शराबी बनाओ ते मापिओ जिहड़े ने वो डरदे आ निआणिਆਂ नूं बाहर भी कढ रहे हैं। KMV दे नेड़े किशन चौंक दे विच एक शराब दा जिहड़ा उन्हां ने खोलिया जिस दे उत्ते लिखिया होया विमेन फ्रेंडली लिकर स्टूडियो। पंजाब नूं 3 महीने विच नशा मुक्त करन दा वादा करन वाले हुण औरतां नूं भी शराब ते लगाउण दीयां तैयारियां कर चुके ने। पहला ही नशा पंजाब दीयां पीढ़ियां निकल चुका है। हुण औरतां लई ठेके खोल के भगवंत मान की करना चाहुंदा है? बदलाव दा इह नवां बहुत भयानक रूप। व्यूअर्स वेलकम बैक टू प्रोग्राम। सो व्यूअर्स एंड वाले सैक्शन में गलबात करन जा रहे हैं कि मीडिया रिपोर्टां अनुसार पंजाब सरकार वालों जलंधर शहर विच सिर्फ औरतां दे शराब पीण लई वुमन लिकर जिहड़ा स्टूडियो है वो खोलिया गया है। सो एक पंजाब दियां बच्चियां नूं भी अगू नशिਆਂ ਵਿੱਚ डुੱਬਣ ਦੀ ਜਿਹੜੀ योजना तहत है। सो इसी तरह खबरां ਹਨ कि तख्त श्री हजूर साहिब मैनेजमेंट बोर्ड ਵਿੱਚ हिंदू करैक्टर ਨੂੰ हटा के एक सिख दिख वाले IAS ऑफिसर ਨੂੰ ਲਿਆਂਦਾ ਗਿਆ है। सो ਭਾਰਤੀ ਏਜੰਸੀਆਂ ਹਰ ਥਾਂ ਸਿੱਖਾਂ ਦੇ ਸਬਰ ਨੂੰ ਟੈਸਟ ਕਰ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਹੀ ਤੁਹਾਡੇ ਜਿਹੜੇ YouTube ਤੇ ਉੱਪਰ ਔਰ Facebook ਤੇ ਜਿਹੜੇ ਤੁਹਾਡੇ ਮੈਸੇਜ ਨੇ ਉਹ ਵੀ ਲੈਣ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲੇਕਿਨ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो अंग्रेजी की एक एक्सप्रैशन है टू टेस्ट द वाटर्स कि तुसी पानी नूं देखदे हो किन्ना क तत्ता है किन्ना क की है। भारतीय हुकूमत जिन्हें टोटल वॉर सिखां दे खिलाफ विढ़ी हुई है पिछले 39 सालों तो फुल स्केल इन जनरल तो पिछले 76 साल तो ही है। वो जदों भी कोई किते ना किते एक्ट करती है वो देखती है भी रिएक्शन की है और फिर किते उन्होंने जे लगता है भी अद्धा कदम पिछे खिंच के जिहड़ा है वो साडी जिहड़ा वो तसल्ली हो जाती है तो उत्थे आ जाते हैं। फिर वो कुछ देर बाद देखते हैं अजकल इन्हूं भी कहा जाता भी टीका ला के देखते भी किन्ना चीका मारदा बंदा। हुण दो घटनावां हालां उन्हां दा आपस च कोई संबंध ना भी जुड़दा होए पर क्योंकि अज दीयां मुख खबरां दे विच दोनों खबरां ने ते असीं पहलां जिक्र करदे हां कि पंजाब दा हुण ਇਹ ਬਦਲਾਅ ਦੇ ਨਾਂ ਥੱਲੇ ਜਦੋਂ ਇਹ ਆਮ ਆਦਮੀ ਪਾਰਟੀ ਦਾ ਝੂਠ ਪੰਜਾਬ ਦੇ ਵਿੱਚ ਵਿਕਿਆ ਔਰ ਸਾਡੇ ਨਾਈਵ ਅਨਾੜੀ ਪੰਜਾਬੀਆਂ ਨੇ ਇਨ ਜਨਰਲ ਔਰ ਸਿੱਖਾਂ ਨੇ ਇਨ ਪਾਰਟਿਕੂਲਰ 92 ਸੀਟਾਂ ਜਿਹੜੀਆਂ ਨੇ ਉਹ ਇਹਨਾਂ ਦੀ ਝੋਲੀ 'ਚ ਪਾਈਆਂ ਲਾਲਾ ਕੇਜਰੀਵਾਲ ਦੀਆਂ ਔਰ ਇਹ ਇੱਕ ਸ਼ਰਾਬੀ ਜਿਹੜਾ ਹੈਬਿਚੁਅਲ ਲਾਇਰ ਵੀ ਹੈ ਕਮੇਡੀਅਨ ਜਾਂ ਦੂਜੇ ਇਹਨਾਂ ਨੇ ਤਾਂ ਉਹ ਝੂਠ ਹੀ ਪਰੋਸਣਾ ਹੁੰਦਾ ਚੁਟਕਲੇ ਸੁਣਾਉਣੇ ਹੁੰਦੇ ਨੇ ਔਰ ਐਡਿਕਟ ਹੈ ਪੱਕਾ ਐਡਿਕਟ ਹੈ ਜਿਹੜਾ ਜਿਹਦਾ ਕੋਈ ਇਲਾਜ ਨਹੀਂ ਹੈ। ਔਰ ਉਹ ਜੇ ਆ ਕੇ ਵਾਅਦੇ ਜੀ ਸਾਡੀ ਸਰਕਾਰ ਅਸੀਂ ਨਸ਼ੇ ਚੱਕ ਦਿਆਂਗੇ ਇੰਨੀ ਦੇਰ ਚੱਕ ਦਿਆਂਗੇ ਬਦਲਾਵ ਆਏਗਾ ਫਲਾਣਾ ਆਏਗਾ ਢਿਮਕਾ ਆਏਗਾ ਉਹ ਤਾਂ ਤੁਸੀਂ ਰੋਜ਼ਾਨਾ ਦੀਆਂ ਅਖਬਾਰਾਂ ਚੁੱਕ ਲਓ ਇੰਟਰਨੈਟ ਤੇ ਦੇਖ ਲਓ ਕੋਈ ਦਿਨ ਐਸਾ ਨਹੀਂ ਹੈ ਫਲਾਂ ਥਾਂ ਜਿਹੜਾ ਉਹ ਚਿੱਟਾ ਖਾ ਕੇ 22 ਸਾਲਾਂ ਦਾ ਮੁੰਡਾ ਮਰ ਗਿਆ ਫਲਾਂ ਥਾਂ ਨਸ਼ੇੜੀ ਪੁੱਤਰਾਂ ਨੇ ਪਿਓ ਵੜ ਦਿੱਤਾ ਫਲਾਣੀ ਥਾਂ ਨਸ਼ੇੜੀ ਪੁੱਤਰਾਂ ਨੂੰ ਪੁੱਤਰ ਨੂੰ ਪਿਓ ਨੇ ਜਿਹੜਾ ਵੜ ਦਿੱਤਾ। ਇੰਨੀਆਂ ਖਬਰਾਂ ਨੇ ਕਿ ਵੀ ਤੁਸੀਂ ਔਰ ਜੇ ਉਹਦੇ ਉੱਤੇ ਕੋਈ ਰੋਕਣ ਦੀ ਕੋਸ਼ਿਸ਼ ਕਰਦਾ ਤਾਂ ਫਿਰ ਅਸੀਂ ਦੇਖਦੇ ਹਾਂ ਕਿ ਵੀ ਕਿਵੇਂ ਉਹਦਾ ਝੋਟਾ ਪਰਮਿੰਦਰ ਔਰ ਦੂਜਾ ਉਹਨਾਂ ਨੂੰ ਹੀ ਚੁੱਕ ਕੇ ਅੰਦਰ ਦੇ ਦਿੱਤਾ ਔਰ ਹਾਲਾਂ ਹੁਣ ਕੁਝ ਥਾਵਾਂ 'ਤੇ ਪਿੰਡਾਂ ਦੇ ਵਿੱਚ ਆਪਣੀਆਂ ਉਹਨਾਂ ਨੇ ਕਮੇਟੀਆਂ ਬਣਾ ਕੇ ਪਹਿਰੇ ਦੇਣੇ ਸ਼ੁਰੂ ਕੀਤੇ ਨੇ। ਪਰ ਗੱਲ ਇਹ ਹੈ ਵੀ ਕਰਪਸ਼ਨ ਬਾਰੇ ਜਿਵੇਂ ਕਿਹਾ ਜਾਂਦਾ ਸੀ ਕਿ ਕਰਪਸ਼ਨ ਕੋਈ ਥੱਲੋਂ ਉੱਤੇ ਨੂੰ ਨਹੀਂ ਜਾਂਦੀ ਇਟ ਸੀਪਸ ਡਾਊਨ ਫਰਮ ਦਾ ਟਾਪ। ਬਿਲਕੁਲ ਨਸ਼ੇ ਆਮ ਵੇਚਣ ਵਾਲਾ ਗਲੀ 'ਚ ਤੁਸੀਂ ਫੜ ਲਿਆ ਜਾਂ ਦੂਜਾ ਕਰ ਲਿਆ ਉਹ ਤਾਂ ਇਹ ਨੇ ਜਿਨ੍ਹਾਂ ਨੂੰ ਪੈਸੇ ਕਮਾਉਣ ਦਾ ਲੋਅਰ ਲੈਵਲ 'ਤੇ ਸਵਾਦ ਪਿਆ ਪਰ ਇਹ ਇੱਕ ਐਸੀ ਨੈਕਸਸ ਹੈ ਜਿਹੜੀ ਏਜੰਸੀਆਂ ਦੀ ਇੱਕ ਦੂਜੇ ਨਾਲ ਬਿਊਰੋਕਰੈਟ ਪੋਲੀਟੀਸ਼ੀਅਨ ਪੁਲਿਸ ਇਹ ਸਾਰੇ ਹੀ ਜਿਹੜੇ ਨੇ ਰਲੇ ਹੋਏ ਨੇ ਔਰ ਵੱਡਾ ਏਜੰਡਾ ਏਜੰਸੀਆਂ ਦਾ ਵੀ ਪੰਜਾਬ ਨੂੰ ਜਿਹੜਾ ਤੁਸੀਂ ਨੌਜਵਾਨੀ ਨੂੰ ਸ਼ਰਾਬੀ ਬਣਾਓ ਤੇ ਮਾਪਿਓ ਜਿਹੜੇ ਨੇ ਉਹ ਡਰਦੇ ਆ ਨਿਆਣਿਆਂ ਨੂੰ ਬਾਹਰ ਵੀ ਕੱਢ ਰਹੇ ਨੇ। ਹੁਣ ਇਹ ਤਾਂ ਹੈ ਕਿ ਵੀ ਇੱਥੇ ਨਸ਼ਾ ਖਾ ਕੇ ਮਰ ਜਾਏਗਾ। ਹੁਣ ਲੋਕ ਇਹ ਸਮਝਦੇ ਸੀ ਕਿ ਚਲੋ ਉਹ ਨਹੀਂ ਇਹ ਤਾਂ ਉਸ ਤੋਂ ਪਹਿਲਾਂ
ਜਦੋਂ ਕੇਜਰੀਵਾਲ ਆਇਆ ਮਜੀਠੀਏ ਤੇ ਚਾਰਜ ਲਾਇਆ, ਨਸ਼ਿਆਂ ਦੇ ਵਪਾਰੀ ਸਾਨੂੰ ਲਿਆਓ ਅਸੀਂ ਨਸ਼ੇ ਖਤਮ ਕਰਾਂਗੇ। ਹੁਣ ਜਿਹੜੀ ਅੱਜ ਖਬਰ ਸਾਰੇ ਮੀਡੀਆ 'ਚ ਹੈ ਕਿ ਜਲੰਧਰ ਦੇ ਕਿਸ਼ਨਪੁਰਾ ਚੌਂਕ ਦੇ ਵਿੱਚ, ਕਿਉਂਕਿ ਮੈਂ ਉਹ ਸਾਰੇ ਖਿੱਤੇ ਤੋਂ ਚੰਗੀ ਤਰ੍ਹਾਂ ਵਾਕਿਫ ਹਾਂ, ਉਹਦੇ ਗਲੀਆਂ ਬਾਜ਼ਾਰਾਂ ਦਾ ਵੀ ਮੈਨੂੰ ਪਤਾ ਹੈ। ਉਸ ਚੌਂਕ ਇੱਕਦਮ ਮੇਰੇ ਸਾਹਮਣੇ ਆਇਆ ਕਿਉਂਕਿ ਉਹਦੇ ਨਾਲ ਹੀ ਬਿਲਕੁਲ 100 ਜਾਂ 200 ਕਦਮਾਂ ਦੀ ਵਿੱਥ ਦੇ ਉੱਤੇ ਹੀ ਕੰਨਿਆ ਮਾਂ ਵਿਦਿਆਲੇ, ਜਿਹੜਾ ਬਹੁਤ ਵੱਡੀ ਇੰਸਟੀਟਿਊਸ਼ਨ ਹੈ ਜਿਹਦੇ 'ਚ ਹਜ਼ਾਰਾਂ ਬੱਚੀਆਂ ਪੜ੍ਹਦੀਆਂ ਨੇ ਔਰ ਬੜੀ ਇੱਕ ਜ਼ਮਾਨੇ 'ਚ, ਹਾਲਾਂਕਿ ਉਹ ਹਿੰਦੂ ਤੋਂ ਵੀ ਪ੍ਰਭਾਵ ਵਾਲੀ ਇੰਸਟੀਟਿਊਸ਼ਨ ਹੈ ਲੇਕਿਨ ਫਿਰ ਵੀ ਬੜਾ ਡਿਸਿਪਲਿਨ ਹੈ। ਵੀ ਉਸ KMV ਦੇ ਨੇੜੇ ਕਿਸ਼ਨ ਚੌਂਕ ਦੇ ਵਿੱਚ ਇੱਕ ਸ਼ਰਾਬ ਦਾ ਜਿਹੜਾ ਉਹਨਾਂ ਨੇ ਖੋਲ੍ਹਿਆ ਜਿਸ ਦੇ ਉੱਤੇ ਲਿਖਿਆ ਹੋਇਆ ਵਿਮਨ ਫ੍ਰੈਂਡਲੀ ਲਿਕਰ ਸਟੂਡੀਓ, ਕਿ ਸਿਰਫ ਲੜਕੀਆਂ ਤੇ ਔਰਤਾਂ ਦੇ ਲਈ ਜਿਹੜਾ ਹੈ ਉਹਨਾਂ ਦਾ ਦੋਸਤਾਨਾ ਥਾਂ। ਔਰ ਇਸ ਦੇ ਉੱਤੇ ਜਿਉਂ ਹੀ ਇਹ ਹੋਇਆ ਰੌਲਾ ਪਿਆ, ਲੋਕਾਂ ਨੇ ਵੀ ਪਾਇਆ ਕਿ ਭਾਈ ਇਹ ਤੁਸੀਂ ਉਹਨਾਂ ਦੀ ਪ੍ਰਿੰਸੀਪਲ ਵੀ KMV ਦੀ ਕਿ ਵੀ ਇਹ ਤੁਸੀਂ ਗਰਲਸ ਕਾਲਜ ਦੇ ਨੇੜੇ ਸ਼ਰਾਬ ਦਾ ਔਰਤਾਂ ਲਈ ਸ਼ਰਾਬ ਦਾ ਇਹ ਬਣਾ ਕੇ ਤੁਸੀਂ, ਔਰ ਇਹ ਪਹਿਲਾ ਪੰਜਾਬ 'ਚ, ਹਾਲਾਂਕਿ ਇਹ ਸਾਰੇ ਦੇ ਥੱਲੇ ਉਹ ਜਿਹੜਾ ਉਹ ਇੱਕ ਨੇ ਲਿਖਿਆ, ਫਿਰ ਉਹਨਾਂ ਦੇ ਆਮ ਆਦਮੀ ਪਾਰਟੀ ਨੂੰ ਚੈਲੰਜ ਕਰਦਾ, ਉਹਨੇ ਕਿਹਾ ਦੇਖ ਲਓ ਬਦਲਾਅ ਵਾਲਿਓ, ਉਹ ਇੱਕ ਨਵਾਂ ਬਦਲਾਅ। ਪੰਜਾਬ ਸਰਕਾਰ ਨੇ ਔਰਤਾਂ ਲਈ ਵੀ ਖੋਲ੍ਹੇ ਸ਼ਰਾਬ ਦੇ ਠੇਕੇ। ਨਸ਼ਿਆਂ ਨਾਲ ਪੰਜਾਬ ਡੁੱਬਿਆ ਤੇ ਹੁਣ ਘਰਾਂ ਨੂੰ ਬਰਬਾਦ ਕਰ ਰਹੀ ਹੈ ਸਰਕਾਰ। ਇੱਕ ਸ਼ਰਾਬੀ ਮੁੱਖ ਮੰਤਰੀ ਪੰਜਾਬ ਨੂੰ ਹੋਰ ਦੇ ਵੀ ਕੀ ਸਕਦਾ। ਲੇਕਿਨ ਤੁਸੀਂ ਦੇਖੋ ਵੀ ਇਸ ਹੱਦ ਤੱਕ ਡੀਜਨਰੇਸ਼ਨ, ਔਰ ਉਹ ਸਮਝਦੇ ਨੇ ਵੀ ਲੋਕਾਂ ਦੇ ਵਿੱਚ ਕੋਈ ਨਹੀਂ ਹੈ, ਜੋ ਮਰਜ਼ੀ ਕਰੀ ਜਾਓ। ਹਾਲਾਂਕਿ ਜਦੋਂ ਇਹ ਰੌਲਾ ਪਿਆ ਤੇ ਉਹਦਾ ਸ਼ਟਰ ਤਾਂ ਜਿਹੜਾ ਹੈ ਉਹ ਡਾਊਨ ਕਰ ਦਿੱਤਾ ਉਹਨੇ, ਜਿਹੜਾ ਵੀ ਮਾਲਕ ਹੈ, ਪਰ ਉਹਨੇ ਪ੍ਰੋਪਰਲੀ ਲਾਇਸੈਂਸ ਲਿਆ ਜਾਂ ਪ੍ਰੋਪਰ ਉਹਨਾਂ ਦੀ ਸਕੀਮ ਹੈ ਵੀ ਔਰਤਾਂ ਨੂੰ ਵੀ ਇਹ ਜਿਹੜਾ ਕਰਨ ਦਾ। ਔਰ ਉਹ ਇੱਕ ਨੇ ਲਿਖਿਆ ਥੱਲੇ ਕਿ ਵੀ ਪੰਜਾਬ ਨੂੰ 3 ਮਹੀਨੇ ਵਿੱਚ ਨਸ਼ਾ ਮੁਕਤ ਕਰਨ ਦਾ ਵਾਅਦਾ ਕਰਨ ਵਾਲੇ ਹੁਣ ਔਰਤਾਂ ਨੂੰ ਵੀ ਸ਼ਰਾਬ ਤੇ ਲਗਾਉਣ ਦੀਆਂ ਤਿਆਰੀਆਂ ਕਰ ਚੁੱਕੇ ਨੇ। ਪਹਿਲਾਂ ਹੀ ਨਸ਼ਾ ਪੰਜਾਬ ਦੀਆਂ ਪੀੜ੍ਹੀਆਂ ਨਿਕਲ ਚੁੱਕਾ ਹੈ, ਹੁਣ ਔਰਤਾਂ ਲਈ ਠੇਕੇ ਖੋਲ੍ਹ ਕੇ ਭਗਵੰਤ ਮਾਨ ਕੀ ਕਰਨਾ ਚਾਹੁੰਦਾ ਹੈ। ਬਦਲਾਵ ਦਾ ਇਹ ਨਵਾਂ ਬਹੁਤ ਭਿਆਨਕ ਰੂਪ। ਹੁਣ ਇਹ ਵੀ ਟੈਸਟਿੰਗ ਹੈ। ਇੱਕ ਪਾਸੇ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ 9 ਸਾਥੀ ਹਜ਼ਾਰਾਂ ਮੀਲ ਦੂਰ ਜਿਹੜਾ ਉਹ ਡਿਬਰੂਗੜ੍ਹ ਕਾਲੇ ਪਾਣੀ 'ਚ ਭੇਜੇ ਹੋਏ ਨੇ, ਕਿਉਂਕਿ ਉਸ ਦੇ ਟਕਰਾਅ 'ਚ ਸਭ ਤੋਂ ਪਹਿਲਾਂ ਡਰੱਗ ਮਾਫੀਆ ਸੀ। ਜਦੋਂ ਉਹਨੇ ਆਪਣੇ ਪਿੰਡ ਜੱਲੂ ਖੇੜੇ 'ਚ ਜਿਹੜਾ ਹੈ ਆਪਣੀ ਜ਼ਮੀਨ ਦੇ ਵਿੱਚ ਹੀ ਨਸ਼ਾ ਛਡਾਊ ਕੇਂਦਰ ਖੋਲ੍ਹਿਆ, 100 ਤੋਂ ਜ਼ਿਆਦਾ ਬੰਦੇ, ਉਹਨਾਂ ਨੂੰ ਪੂਰੀ ਖੁਰਾਕ ਔਰ ਦੂਜਾ, ਔਰ ਨਾਲ ਦੀ ਨਾਲ ਇੱਕ ਮੁਹਿੰਮ ਚਲਾਈ ਕਿ ਵੀ ਨਸ਼ੇ ਛੱਡੋ ਅੰਮ੍ਰਿਤ ਛਕੋ। ਤੇ ਇਹਦੇ 'ਚ ਏਜੰਸੀਆਂ ਆਪਣੀ ਥਾਂ, ਉਹਨਾਂ ਦਾ ਏਜੰਡਾ ਜੋ ਲੌਂਗ ਟਰਮ ਉਹਨਾਂ ਨੇ ਕਰਨਾ, ਜਿਹੜੇ ਪੈਸਾ ਬਣਾਉਣ ਵਾਲੇ ਡਰੱਗ ਮਾਫੀਆ ਆਪਣੀ ਥਾਂ। ਸੋ ਇਹ ਜਦੋਂ ਅਸੀਂ ਦੇਖਦੇ ਹਾਂ ਹੁਣ ਉਹੀ ਡਰੱਗ ਮਾਫੀਆ, ਉਹੀ ਪੋਲੀਟੀਸ਼ੀਅਨ, ਉਹੀ ਕਿਸੇ ਨੂੰ ਕੋਈ ਨਜ਼ਰ ਨਹੀਂ ਆਉਂਦਾ ਵੀ ਚੱਲ ਕੀ ਰਿਹਾ, ਤੇ ਉਹਨਾਂ ਨੇ ਅਗਲਾ ਇਹ ਵੀ ਟੈਸਟਿੰਗ ਆਫ ਵਾਟਰ ਹੈ ਜੀ। ਔਰ ਹਾਲਾਂਕਿ ਇਸ ਦਾ ਇਮੀਡੀਏਟ ਇੰਨਾ ਕਿ ਗੁੱਸੇ ਦਾ ਰਿਐਕਸ਼ਨ ਹੋਇਆ ਹੈ ਔਰ ਸ਼ਾਇਦ ਇਹ ਅੱਗੇ ਨਾ ਵਧਣ, ਲੇਕਿਨ ਟੈਸਟਿੰਗ ਆਫ ਵਾਟਰ ਹੈ ਜੀ। ਹੁਣ ਤਖਤ ਹਜ਼ੂਰ ਸਾਹਿਬ ਦੀ ਪ੍ਰਬੰਧਕੀ ਕਮੇਟੀ 'ਚ ਅਭਿਜੀਤ ਰਜਿੰਦਰਾ ਰੌਤ ਜਿਹੜਾ ਕਲੈਕਟਰ ਹੈ ਉਹਨੂੰ ਕਿਵੇਂ ਖਿਲਤ ਬਣਾ ਕੇ ਔਰ ਗਲ 'ਚ ਸਿਰੋਪਾ ਪਾ ਕੇ ਸਿਰ ਤੇ ਪੱਗ ਬੰਨ੍ਹ ਕੇ ਸ਼ਿੰਗਾਰ ਕੇ ਲਿਆਂਦਾ, ਇਹ ਵੀ ਟੈਸਟਿੰਗ ਆਫ ਵਾਟਰ ਸੀ। ਵੈਸੇ ਤਾਂ ਅਸੀਂ ਕਿਹਾ ਵੀ ਆਲਰੇਡੀ ਹਜ਼ੂਰ ਸਾਹਿਬ ਦਾ ਜਿਹੜਾ ਬੋਰਡ ਦਾ ਕਨਸਟੀਟਿਊਸ਼ਨ ਹੈ ਉਹਦੇ ਥੱਲੇ ਮਹਾਰਾਸ਼ਟਰ ਗਵਰਨਮੈਂਟ ਨੋਮੀਨੇਟ ਕਰਦੀ ਹੈ। ਪਹਿਲਾਂ ਵੀ ਉਹਦਾ ਕਲੈਕਟਰ ਜਿਹੜਾ ਹੈ ਉਹ ਇਹ ਠੀਕ ਹੈ ਵੀ ਪਸਰੀਚਾ ਸੀ, IPS ਦੂਜਾ, ਉਦੋਂ ਬਹੁਤਿਆਂ ਨੂੰ ਲੱਗਾ ਨਹੀਂ। ਹੁਣ ਉਹਨਾਂ ਨੇ ਟੈਸਟ ਕੀਤਾ ਕਿ ਵੀ ਇਹ ਸਰਕਾਰੀ ਬੰਦਾ ਤਾਂ ਹੁੰਦਾ ਹੀ ਹੈ, ਪਰ ਹੁਣ ਜੇ ਹਿੰਦੂ ਲਾ ਕੇ ਦੇਖ ਲਓ, ਉਹਦਾ ਉਹਨਾਂ ਨੇ ਦੇਖਿਆ, ਉਹਨਾਂ ਨੇ ਕਿਹਾ ਜੀ ਇਹਦਾ ਕਾਫੀ ਗੁੱਸਾ ਹੋ ਰਿਹਾ। ਔਰ ਉਹਨਾਂ ਨੇ ਕੀਤਾ ਵੀ ਆਪਣਾ ਦੂਜਾ ਟੁਚਾ ਮਨਜਿੰਦਰ ਸਰਸਾ, ਜਿਹਦੇ ਰਾਹੀਂ ਦਿੱਲੀ ਕਮੇਟੀ ਕੰਟਰੋਲ ਕਰਾਈ ਹੈ, ਉਹਦਾ ਇੱਕ ਡੈਲੀਗੇਸ਼ਨ ਉਹਦੇ ਥੱਲੇ ਭੇਜ ਦਿੱਤਾ ਮਹਾਰਾਸ਼ਟਰ ਡਿਪਟੀ ਚੀਫ ਮਿਨਿਸਟਰ ਫੜਨਾਵਿਸ ਨੂੰ ਮਿਲਣ ਦੇ ਲਈ। BJP ਨੂੰ ਦਾ ਜਿਹੜਾ ਹੈਗਾ ਉਹਨੇ ਕਿਹਾ ਜੀ ਨਹੀਂ ਅੱਛਾ ਕੋਈ ਗੱਲ ਨਹੀਂ ਹੈ, ਅਸੀਂ ਇਹਨੂੰ ਬਦਲ ਦਿੰਦੇ ਹਾਂ ਜੀ। ਔਰ ਉਹਨਾਂ ਨੇ ਕਿਹਾ ਜੀ ਉਹਨੂੰ ਬਦਲ ਕੇ ਵਿਜੇ ਸਤਬੀਰ ਸਿੰਘ, ਰਿਟਾਇਰਡ IAS ਅਫਸਰ ਹੈ, ਸਿੱਖ ਹੈ, ਸ਼ਕਲੋਂ ਦੇਖੋ ਤਾਂ ਪੱਗ ਬੰਨ੍ਹਦਾ ਹੈ, ਪਰ ਨਾਲ ਹੀ ਕਿਸੇ ਨੇ ਸੋਸ਼ਲ ਮੀਡੀਆ 'ਤੇ ਉਹਦੀਆਂ ਟੋਪੀਆਂ ਵਾਲੀਆਂ ਫੋਟੋਆਂ ਪਾਤੀਆਂ, ਘਰ ਵਾਲੀ ਨਾਲ ਵੀ ਉਹਦਾ ਵੀ ਉਹ ਬੀਜੜੇ ਦੇ ਆਲਣੇ ਵਾਂਗੂ ਸਿਰ ਖਿਲ ਰਿਹਾ ਹੋਇਆ ਔਰ ਉਹ ਟੋਪੀ ਪਾ ਕੇ ਇੱਧਰ ਉੱਧਰ ਘੁੰਮ ਰਿਹਾ। ਔਰ ਉਹ ਵੀ ਸਿੱਖ ਲੁਕਿੰਗ ਹੀ ਅਸੀਂ ਕਿਹਾ ਇਸ ਲਈ ਕਿ ਸ਼ਕਲੋ ਸੂਰਤ ਤੋਂ। ਲੇਕਿਨ ਇਹ ਸਾਰੇ ਦੇ ਥੱਲੇ ਹੁਣ ਥੈਂਕ ਯੂ ਨੋਟ ਸ਼ੁਰੂ ਹੋ ਗਏ। ਮਨਜਿੰਦਰ ਸਰਸੇ ਨੇ ਟਵੀਟ ਕੀਤਾ ਥੈਂਕਿੰਗ ਸ਼੍ਰੀ ਦੇਵ ਫੜਨਾਵਿਸ ਜੀ ਫॉर अपॉइंटिंग डॉक्टर विजय सतबीर सिंह जी एज एडमिनिस्ट्रेटर ऑफ तख्त हजूर साहब नंदेड़
I am profoundly thankful to him for honoring the Sikh community's sentiments and swiftly issuing an order appointing a retired Sikh IAS officer as administrator. ਹੁਣ ਇਹਨੂੰ ਸੈਲੀਬ੍ਰੇਟ ਕਰੋ ਜੀ, ਦੇਖੋ ਹੁਣ ਸਿੱਖ ਆ ਗਿਆ। ਪਹਿਲੀ ਗੱਲ ਚੋਰ ਦੀ ਨਹੀਂ ਹੈ, ਚੋਰ ਦੀ ਮਾਂ ਦੀ ਹੈ ਕਿ ਵੀ ਤੁਸੀਂ ਜਿਹੜਾ ਉਹਨਾਂ ਦਾ ਹਜ਼ੂਰ ਸਾਹਿਬ ਬੋਰਡ ਇਹ ਰਾਈਟ ਦਿੰਦਾ ਕਿ ਗਵਰਨਮੈਂਟ ਨੋਮੀਨੇਟ ਕਰਦੀ ਹੈ ਪ੍ਰਬੰਧਕ ਨੂੰ ਜਾਂ ਮੈਂਬਰਾਂ ਨੂੰ, ਗੱਲ ਤਾਂ ਉਹਦੀ ਹੈ। ਉਹ ਪੱਗ ਵਾਲਾ ਹੋਏਗਾ, ਟੋਪੀ ਵਾਲਾ ਹੋਏਗਾ, ਗੰਜਾ ਹੋਏਗਾ, ਡਜ਼ਨਟ ਮੈਟਰ, ਗੱਲ ਉਹਦੀ ਹੈ। ਲੇਕਿਨ ਪਹਿਲਾਂ ਉਹਨਾਂ ਨੇ ਟੈਸਟਿੰਗ ਆਫ ਵਾਟਰ ਕੀਤਾ ਕਰਕੇ ਉਹਨਾਂ ਨੇ ਦੇਖਿਆ ਕਿ ਵੀ ਇਹ ਅਜੇ ਇਹ ਸਿੱਖਾਂ ਨੇ ਰਿਐਕਟ, ਉਹਨਾਂ ਨੇ ਆਪਣਾ ਇੱਕ ਟੁਚਾ ਭੇਜ ਕੇ ਮਨਜਿੰਦਰ ਸਰਸਾ ਉਹਨਾਂ ਨੇ ਕਿਹਾ ਜੀ ਚਲੋ ਇਹ ਨਹੀਂ ਹੈ, ਵਾਪਸ ਪੱਗਾਂ ਵਾਲਾ ਯਾਦ ਨੇ। ਤੇ ਇਹਨੂੰ ਇਹ ਹੁਣ ਥੈਂਕਫੁਲ ਬਹੁਤ ਸਾਰੇ ਥੈਂਕ ਯੂ ਕਰਨ ਤੇ ਲੱਗੇ ਹੋਣਗੇ ਜੀ। ਦੇਖੋ ਬੀਜੇਪੀ ਨੇ ਕਿੰਨਾ ਪਾਈ, ਉਹ ਕੰਮ ਕਿਹਨੇ ਕੀਤਾ ਸੀ। ਸੋ ਜਦੋਂ ਤੁਸੀਂ ਇਹ ਦੇਖਦੇ ਹੋ ਉਹਨਾਂ ਦੇ ਇੱਕ ਸਟੈਪ ਇਸ ਕਿਸਮ ਦੇ ਟੈਸਟਿੰਗ ਆਫ ਵਾਟਰਸ ਹੈ, ਔਰ ਇੱਕ ਵੱਡਾ ਹਿੱਸਾ ਸਾਡਾ ਇਹ ਡੇ ਟੂ ਡੇ ਦੀ ਜਿਹੜੀ ਮੂੰਹ ਚੋਂ ਝੱਗ ਸੁੱਟਣ ਵਾਲੀ ਸਿਆਸਤ ਹੈ ਇਸ ਦੇ ਵਿੱਚ ਹੀ ਲੱਗੇ ਹੁੰਦੇ ਨੇ। ਔਰ ਤੁਸੀਂ YouTube ਮੈਸੇਜ, ਹਾਂਜੀ ਬਿਲਕੁਲ, ਆਪਾਂ YouTube ਮੈਸੇਜ ਇੰਟਰੋਡਿਊਸ ਕਰਨ ਜਾ ਰਹੇ ਹਾਂ। ਸਤਨਾਮ ਸਿੰਘ ਜੀ ਸਾਨੂੰ ਖਾਲਸਾ ਜ਼ਿੰਦਾਬਾਦ ਲਿਖਦੇ ਨੇ, ਔਰ ਗੁਜਰ ਸਿੰਘ ਜੀ ਵੀ 6 ਫॉर ਜਸਟਿਸ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਜੀ ਹੋਰਾਂ ਦੇ ਕਾਫੀ ਸਾਰੇ ਮੈਸੇਜ ਨੇ, ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ। ਔਰ ਬਿਲकुल डॉक्टर साहब यूरोप वाले भी कुछ अरसा बाद मुस्लिम का ईमान चेक कर रहे हैं। हाँ जी। सो इसी तरह साढ़े को मैसेज आएगा जसबीर बराड़ जी भी लिखते हैं, और फिर इसी तरह जुबेर जाकोविच कहते हैं इंडियन एजेंट मुर्दाबाद कहते हैं, और इसी तरह गुरदेव सिंह जी कहते साडी जिंद साडी जान साडा प्यारा खालसा जिंदाबाद। दविंदर सिंह जी लिखते हैं, और कुलदीप कौर जी भी कहते पंजाब हाल खालसा जिंदाबाद, और सिंह गर्चा जी भी हमेशा तरह खालसा जिंदाबाद एन सेखों जी भी एक इंकार खालिस्तान जिंदाबाद। और इसी तरह फिर गुरदेव सिंह जी सानू फतेह भी बुलाते हैं, और मुहम्मद मासूद जी कहते हैं खालसा पीपल शुड स्टैंड फॉर रेफरेंडम इन इंडियन कश्मीरी एंड खालसा पीपल शुड हैंड इन हैंड फॉर रेफरेंडम। हिंदू विल नॉट गिव दैम राइट अंटिल दीज पीपल पुट प्रेशर। सो इसी तरह जुबेर जी भी लिखते हैं आओ कश्मीर और खालिस्तान में रेफरेंडम करवाने के लिए एक ठीक शुरू सुर करें और आए वो काम करना जो करने वाला है। सो इसी तरह फिर उन्होंने काफ़ी सारे मैसेज जुबेर रानी दे। सो अवतार सिंह जी भी फतेह बुलाते हैं, और इसी तरह जुबेर जी कहते सारी दुनिया में खालिस्तान के लिए रेफरेंडम हो चुका है, पंजाब खालिस्तान में रेफरेंडम कब होगा? मेरे ख्याल में इंडिया रेफरेंडम के लिए कभी भी राज़ी नहीं होगा। क्या आज तक कश्मीर में रेफरेंडम करवाया? नहीं, वो उन्होंने राज़ी होना ਜਾਂ नहीं होना, ਅਸੀਂ ਤਾਂ ਆਪਣੀ ਵਿਲ ਸ਼ੋ ਕਰ ਰਹੇ ਹਾਂ ਨਾ ਕਿ ਕੌਮ ਜਿਹੜੀ ਹੈ ਉਹ ਆਜ਼ਾਦ ਮੁਲਕ ਖਾਲਿਸਤਾਨ ਚਾਹੁੰਦੀ ਹੈ। ਸੋ ਇਹ ਇੱਕ कैंपेन है जोड़ा विद सक्सेस चल रहा है जी। मोहम्मद मसूद जी भी कहते हैं जियो खालसा जिंदाबाद। सतनाम सिंह सही गल कहते हैं, और इसी तरह अमरजीत सैनी भी फतेह बुलाते हैं। एन सिंह जी कहते हैं कौम नूं बहुत ही संभल के ਚੱਲਣ ਦੀ ਲੋੜ ਹੈ। ਜਸਵੰਤ ਸਮਰਾ ਜੀ ਵੀ ਕਹਿੰਦੇ ਗੁਰੂ ਦੇ ਪਿਆਰਿਓ ਪਿਆਰ ਸਤਿਕਾਰ ਸਹਿਤ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਿਛਲੀ ਵਿਧਾਨ ਸਭਾ ਚੋਣ ਦੌਰਾਨ ਪੰਜਾਬ ਵਿੱਚ ਆਪਣੀ ਵੋਟ ਦੀ ਵਰਤੋਂ ਗਲਤ ਕੀਤੀ, ਸਿੱਖ ਵਿਰੋਧੀ ਤਾਨਾਸ਼ਾਹ ਦੀ ਸਰਕਾਰ ਬਣਾ ਲਈ। ਸੋ ਸੋਨੂੰ ਜੱਜ ਕਹਿੰਦੇ ਨੇ ਅਸੀਂ ਜਿੱਤਾਂਗੇ ਜ਼ਰੂਰ, ਜਾਰੀ ਜੰਗ ਰੱਖਿਓ, ਵਾਹਿਗੁਰੂ ਜੀ ਬਲ ਬਖਸ਼ਣ। ਸੋ ਇਸੇ ਤਰ੍ਹਾਂ ਮੈਸੇਜ ਆਏਗਾ ਸਾਡੇ ਕੋਲ ਜਸਵੀਰ ਬਰਾੜ ਜੀ ਸਾਨੂੰ ਫਤਿਹ ਬੁਲਾਉਂਦੇ ਨੇ ਹਮੇਸ਼ਾ ਤਰ੍ਹਾਂ, ਸੁਖਦੀਪ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਲਜੀਤ ਬਰਾੜ ਜੀ ਵੀ ਫਤਿਹ ਬੁਲਾਉਂਦੇ ਨੇ, ਔਰ ਬੰਦਾ ਸਿੰਘ ਜੀ ਖਾਲਸਾ ਜਿੰਦਾਬਾਦ, ਔਰ ਜਸਕੀਰਤ ਸਿੰਘ ਜੀ ਵੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਰਪਾ ਸਦਕਾ ਤੁਹਾਡੀ ਮਿਹਨਤ ਨੂੰ ਜ਼ਰੂਰ ਫਲ ਲੱਗੇਗਾ, ਅਸੀਂ ਜ਼ਰੂਰ ਆਜ਼ਾਦ ਹੋਵਾਂਗੇ, ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ਣ। ਸੋ ਗੁਰਮਿਲ ਸਿੰਘ ਜੀ ਹਮੇਸ਼ਾ ਹੀ ਉਹਨਾਂ ਦੇ ਮੈਸੇਜ ਹੁੰਦੇ ਨੇ, ਸੇਮ ਉਹਨਾਂ ਦੇ ਮੈਸੇਜ ਹੁੰਦੇ ਨੇ ਐਵਰੀਡੇ, ਉਹਨਾਂ ਦੇ ਬਹੁਤ ਬਹੁਤ ਸ਼ੁਕਰੀਆ। ਔਰ ਮਨਜੀਤ ਸਿੰਘ ਮਠਾਰੋ ਜੀ ਵੀ ਕਹਿੰਦੇ ਨੇ ਡੈਫੀਨੇਟਲੀ ਖਾਲਿਸਤਾਨ ਜ਼ਿੰਦਾਬਾਦ, TV84 ਜ਼ਿੰਦਾਬਾਦ, ਨੋ ਵੇ ਟੂ ਸਟਾਪ ਖਾਲਿਸਤਾਨ ਜ਼ਿੰਦਾਬਾਦ। ਸੋ ਇਸ ਬਹੁਤ ਸ਼ੁਕਰੀਆ ਮਠਾਰੂ ਸਾਹਿਬ। ਹਾਂਜੀ। ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵੀ ਕਹਿੰਦੇ ਨੇ ਕਿ ਜਨਵਰੀ 11 1966 ਵਿੱਚ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਦੀ
ਤਾਸ਼ਕੰਦ ਸਮਝੌਤੇ ਵਾਲੀ ਰਾਤ ਹੀ ਸ਼ੱਕੀ ਹਾਲਾਤ ਵਿੱਚ ਮੌਤ ਹੋਣ ਦੀ ਖਬਰ ਸੀ, ਜਿਸ ਸਮਝੌਤੇ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਯੂਬ ਖਾਨ ਤੇ ਸੋਵੀਅਤ ਸੰਘ ਦੇ ਪ੍ਰਧਾਨ ਕੋਸਿਗਨ ਨੇ ਦਸਤਖਤ ਕੀਤੇ ਸੀ। ਸੋ ਕੋਸਿਗਨ ਨੇ ਮੀਡੀਏਸ਼ਨ ਕਰਾਈ ਸੀ, ਅਯੂਬ ਖਾਨ ਲਾਲ ਬਹਾਦਰ ਸ਼ਾਸਤਰੀ ਹਾਂਜੀ ਦੋਨੋਂ ਹੀ ਤਰ੍ਹਾਂ ਸੀ, ਔਰ ਉੱਥੇ ਹੀ ਉਹਨਾਂ ਦੀ ਉਹ ਬਿਲਕੁਲ ਸ਼ੱਕੀ ਹਾਲਾਤ 'ਚ ਹੀ ਮੌਤ ਹੋਈ। ਰਾਜਵਿੰਦਰ ਸਿੰਘ ਕਹਿੰਦੇ ਡਾਕਟਰ ਸਾਹਿਬ ਪੀਪਲ ਸਪਰੈਡਿੰਗ ਰਿਊਮਰਸ TVs for being investigated and shutting down, can you address that please? ਦੇਖੋ ਇਨਵੈਸਟੀਗੇਸ਼ਨ ਤਾਂ ਹੁਣ ਉਹਨਾਂ ਦਾ ਤਾਂ ਜ਼ੋਰ ਜਿੰਨਾ ਕੁ ਲੱਗਦਾ ਹੈ, ਫੇਸਬੁੱਕ ਤੇ ਵੀ ਉਹਨਾਂ ਨੇ ਪਾਬੰਦੀਆਂ, YouTube ਤੇ ਵੀ ਗਰੁੱਪਾਂ 'ਚ ਨਹੀਂ ਜਾਂਦਾ ਔਰ ਅੱਗੇ ਨਹੀਂ ਜਾਂਦਾ। ਬਾਕੀ ਉਹ ਫਕੀਰਾਂ ਕੋਲੋਂ ਖੋਹਣ ਲਈ ਕੀ ਹੁੰਦਾ ਹੈ, ਅਸੀਂ ਵਿਦਨ ਦਾ ਲਾਅ ਕੰਮ ਕਰਦੇ ਹਾਂ ਔਰ ਰਾਦਰ ਜਿਹੜੀਆਂ ਇੱਥੋਂ ਦੀਆਂ ਏਜੰਸੀਆਂ ਨੇ ਉਹਨਾਂ ਨੇ ਤਾਂ ਹੁਣ ਇੰਡੀਅਨ ਕੌਂਸੂਲੇਟਸ ਔਰ ਡਿਪਲੋਮੈਟਸ ਦੇ ਉੱਤੇ ਅੱਖ ਰੱਖੀ ਹੋਈ ਹੈ ਕਿ ਉਹ ਸਿੱਖਾਂ ਦੇ ਮਾਮਲਿਆਂ 'ਚ ਇੰਟਰਫੀਅਰ ਕਰ ਰਹੇ ਨੇ। ਸੋ ਇਸ ਕਿਸਮ ਦੀ ਕੋਈ ਗੱਲ ਨਹੀਂ ਹੈ। ਰਾਣਾ ਆਬਿਦ ਵੀ ਕਹਿੰਦੇ ਨੇ ਕਿ ਵੈਰੀ ਇਨਫੋਰਮੇਟਿਵ ਪ੍ਰੋਗਰਾਮ, ਰੈਗੂਲਰ ਵਿਊਅਰ ਆਫ ਯੂਰ ਪ੍ਰੋਗਰਾਮ, ਥੈਂਕ ਯੂ ਸੋ ਮਚ। KS ਢਿੱਲੋਂ ਜੀ ਖਾਲਿਸਤਾਨ ਜ਼ਿੰਦਾਬਾਦ, ਕਮਿੰਗ ਸੂਨ ਖਾਲਿਸਤਾਨ। ਸੋ ਹੁਣ ਲੈ ਲਈਏ ਮਾਈਕ ਤੁਹਾਡੇ ਤੋਂ ਕਿ ਅਜੇ ਹੈਗੇ ਨੇ। ਇੱਕ ਮਿੰਟ ਖਾਲਸਾ ਦੇਸ਼ ਰਾਜ ਹਮੇਸ਼ਾ ਹੀ ਆਉਂਦਾ ਨਾ, ਪਹਿਲਾ ਮੈਸੇਜ ਹੁੰਦਾ ਸੇਮ ਹੀ ਮੈਸੇਜ ਹੈ ਔਰ ਖਾਲਸਾ ਰਾਜ ਦਾ ਉਹਨਾਂ ਦਾ ਵੀ ਸੇਮ ਮੈਸੇਜ ਹੈ। ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਫੇਸਬੁੱਕ ਤੇ ਸਾਡੇ ਵੀਰ ਮੁਹੰਮਦ ਤਾਇਬ ਜੀ जुड़े हुए ने जी। उन्होंने कहा कि डॉक्टर साहब कल के प्रोग्राम ने आपने मेरे कमेंट पर तफसील से गुफ्तगू की, जिसके लिए बहुत बहुत शुक्रिया। मैं प्रोग्राम तो रोज़ सुनता हूँ लेकिन डाउनलोड करके दिन के टाइम सुनता हूँ, इसलिए कमेंट कभी कभी होता है। बहुत बहुत शुक्रिया। दूसरी बात, आप जिस तरह मेरा नाम लेते हैं वो सही नहीं। मेरा नाम वही है जो तुर्की के प्रेजिडेंट का है, वो तो शायद अर्दोगान करके असी कहते हैं। हुण जे तुसी मुहम्मद जी किसी वेले उन्होंने ब्रेक डाउन करके दोगे अंग्रेजी च कि बई ये तायब है, तायाब है, या कई बार स्पैल डिफरेंटली किया जाता है, क्योंकि तुर्की का जिवें इन्होंने टर्किश प्रेजिडेंट की गल की, प्रोनाउंस डिफरेंटली होंदा है जी। बॉब सिंह उन्होंने साड़ी सेहत का फिक्र किया है कि भी तुसी आवाज़ हो, पंथ की जिम्मेवारियां ने बाखूबी निभा भी रहे हो। और एक उन्होंने पहला कमेंट किया सी, इंदिरा क्या करती सी कि मैं अपने शरीर के खून का हर एक कतरा देश खातर बहा देवांगी। सो सिंघा ने उसकी आखिरी ख्वाहिश पूरी की। हुण मोदी कह रहा है कि मैं झोला चुक के किधरे भी जा सकदा। हुण की असीं समझ लईए कि भारत माता के भांडे विक चुके ने ते अंदर खाते चौधरिया ने पैकिंग शुरू कर दी है। ये खैर इवन लालू यादव ने भी क्या कहना, मोदी जड़ा है एवं नहीं घूम रहा, वो लभ रहा भी रहना किहड़ा मुल्क मैनूं चलता है। ऑलरेडी इन्होंने पैसा भी बाहर कढ़ दिता होया, अपने सारे दूसरे भी किसी वेले भी इन्होंने तो मुल्क का वेचिया होया। ये कोई शक नहीं है कि जिहड़े इन्हां दे सियाणे इकोनॉमिस्ट अंदरों देख रहे हैं, वो कहते हैं कि भाई ये इन्होंने काम कर दिता होया ऑलरेडी अंदरों। फिर 15 अगस्त बारे उन्होंने कहा भी पंजाब का गुलामी दिवस। भैन जी नमन कौर कहते हैं, वी डोंट वांट एनी फॉरगिवनेस फ्रॉम दैम, वाई पीपल स्टिल डोंट अंडरस्टैंड दैट पंजाब डू नॉट वांट एनी सिंपैथीज नो मोर। ये उन्होंने लिए जिहड़ा असीं डिस्कस किया कि जी मोदी ने अकाल तख्त ते अटैक की गल की, इंदिरा गांधी वालों कह रहे जी हुण माफ़ी भी मंग लै इंडियन गवर्नमेंट। कहा जी बिल्कुल ये कोई असीं जिहड़े इन्हां तों नहीं चाहुंदे, असीं ये लोकां समझण दी लोड़ है कि भाई साडा इन्हां दे नाल संबंध टुट चुका है और खालिस्तान तो बिना साडा हुण कोई मसला जां कोई मंग जां कोई हल नहीं है। प्रभदयाल सिंह, धर्मराज जमदूत, दीप सिंह होरां ने कहा जिवें कैलीफोर्निया विच एक काले चोर दे डांग वरी है, उवें एक अद्धे तिरंगे वाले कौंसलेट दे डांग वरी आप ही समझ आएंगे। एक 7-11 की स्टोरी है जिहड़ी सारे पासे गई कि भी किवें वो पूरा आके लुट के करके जा रहा, उन्हें ढा लिया, उन्होंने फिर उसदे डांग वरी। उन्हें कहा जी ये होया तो असी हिंसा के हक तो नहीं है, पर असी ये समझते हैं भी जिस हद तक जाके जे गुरुद्वारियां जाके तिरंगा लहराउण की प्रोवोकेशन करनगे, फिर जिन्हों कहा जाता है भी सवारी अपने समान की आप जिम्मेवार होएगी। सोहन सिंह मायल, दविंदर संधू, दीप सिंह, उन्होंने सारिया ने खालिस्तान जिंदाबाद किया है। मुहम्मद तायब जी ने कहा कि आपने प्रोग्राम के एंड में
भाई बॉब सिंह के कमेंट पर जो फरमाया वो भी सच है। इस वक्त मुस्लिम्स की बर्बादी के सबसे बड़े ज़िम्मेदार अरब्स हैं। ये अपने मफाद की खातर कुछ भी कर सकते हैं, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਅਦਰਵਾਈਜ਼ 57 ਮੁਸਲਮਾਨਾਂ ਦੇ ਮੁਲਕਾਂ ਦਾ ਬਲੌਕ ਹੈ। ਇੱਕ ਹਫ਼ਤੇ ਲਈ ਤੇਲ ਦੀ ਸਪਲਾਈ ਸਾਊਦੀ ਅਰੇਬੀਆ ਔਰ ਈਰਾਨ ਇੰਡੀਆ ਦੀ ਬੰਦ ਕਰ ਦੇਣ ਤੇ ਇਹ ਗੋਡਿਆਂ ਪਰਨੇ ਆ ਜਾਣਗੇ। ਪਰ ਜਿੱਥੇ ਤੁਹਾਨੂੰ ਈਮਾਨ ਔਰ ਮਜ਼ਹਬ ਮੈਟਰ ਨਹੀਂ ਕਰਦਾ, ਤੁਸੀਂ ਬਿਲਕੁਲ ਜਿਵੇਂ ਉਹਨਾਂ ਨੇ ਕਿਹਾ ਕਿ ਵੀ ਆਪਣੇ ਮਫਾਦ ਦੀ ਖਾਤਰ ਲੱਗੇ ਹੋਏ ਹੋ, ਉੱਥੇ ਫਿਰ ਇਹੀ ਹਾਲ ਜੀ। ਡਾਕਟਰ ਸਾਹਿਬ ਬਹੁਤ ਸ਼ੁਕਰੀਆ। ਸੋ ਇਸ ਦਿਨ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤੋਂ ਦੇਖਦੀ ਰਹੋ TV4। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।